Canada's Foreign Affairs Minister shared that a high-ranking Indian diplomat has been expelled over the connection between the Indian government and the assassination of Hardeep Singh Nijjar. Today we learned of allegations that agents of the Indian government murdered Hardeep Singh Nijjar, a Canadian killed on Canadian soil. To all Canadians, this is my vow. ये मेरा प्रण है सारे Canadians के सामने. I'll leave no stone unturned in the pursuit of justice, including holding Narendra Modi accountable. ਜਿਹੜੇ ਸਿੱਖ ਕੈਨੇਡੀਅਨ ਸੱਚ ਬੋਲਦੇ ਨੇ, ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਵਾਇਲੈਂਟ ਇੰਡੀਅਨ ਸਟੇਟ ਵੱਲੋਂ ਵਕਤਨ ਬਾ ਵਕਤਨ, ਔਰ ਇਹ ਕਿਉਂਕਿ ਉਹ ਆਪਣਾ ਚਾਰਟਰ ਆਫ ਰਾਈਟਸ ਦੇ ਥੱਲੇ ਆਪਣੇ ਸੱਚ ਬੋਲਣ ਦਾ ਹੱਕ ਐਕਸਰਸਾਈਜ਼ ਕਰਦੇ ਨੇ, ਪਰ ਟਰੂਥ ਕੈਨ ਨਾਟ ਬੀ ਸਾਇਲੈਂਸਡ. States that intelligence report linking India to the assassination of Hardeep Singh Nijjar is an outrageous affront to Canadian sovereignty, and Canadians must be united in condemning the murder. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਹੁਣ ਸਾਬਤ ਹੋ ਗਿਆ ਕਿ ਦਹਿਸ਼ਤਗਰਦ ਭਾਰਤੀ ਸਟੇਟ ਕੈਨੇਡਾ ਦੀ ਜਿਹੜੀ ਧਰਤੀ ਤੇ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਹੈ, ਔਰ ਜਿਹੜੇ ਕਾਤਲਾਂ ਦਾ ਸਹਾਰਾ ਲੈ ਕੇ ਜਾਂ ਕਤਲਾਂ ਦਾ ਸਹਾਰਾ ਲੈ ਕੇ ਉਹ ਕੈਨੇਡਾ ਵਿੱਚ ਆਜ਼ਾਦ ਖਾਲਿਸਤਾਨ ਦੀ ਮੰਗ ਨੂੰ ਦਬਾਉਣਾ ਚਾਹੁੰਦੇ ਹੈ. ਸੋ ਚੰਗੀ ਗੱਲ ਹੈ ਕਿ ਕੈਨੇਡਾ ਦੀਆਂ ਜਿਹੜੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਸਟੈਂਡ ਦੀ ਮੁਕੰਮਲ ਹਮਾਇਤ ਕਰਦਿਆਂ ਭਾਰਤ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ. ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇੱਕ ਪਾਸੇ ਇੰਡੀਅਨ ਸਟੇਟ ਦੇ ਪੇਡ ਏਜੰਟ ਜਾਂ ਹਿੰਦੂਤਵੀ ਐਲੀਮੈਂਟ ਜਿਹੜਾ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਜਿਨ੍ਹਾਂ ਨੇ ਕਾਫੀ ਹਮਾਇਤ ਕੀਤੀ, ਬਿਲਡ ਕੀਤਾ, ਪੈਸਾ ਦਿੱਤਾ, ਉਹਨਾਂ ਦੇ ਵਿੱਚ ਬੜੇ ਹੋਏ ਨੇ, ਔਰ ਉਹ ਖਾਸ ਤੌਰ ਤੇ ਇਹ ਆਸ ਲਾਈ ਬੈਠੇ ਸੀ ਕਿ ਵੀ ਜਸਟਿਨ ਟਰੂਡੋ ਕਿਉਂਕਿ ਉਸ ਦਾ ਲਿਬਰਲ ਪਾਰਟੀ ਦਾ ਹੈ ਔਰ ਉਹਦੀ ਵੈਸੇ ਵੀ ਅਪਰੋਚ ਲਿਬਰਲ ਹੈ, ਤੇ ਉਸ ਦਾ ਗ੍ਰਾਫ ਥੋੜਾ ਥੱਲੇ ਸੀ ਉਹਨਾਂ ਦੀ ਪਾਰਟੀ ਦਾ ਅਗਲੀਆਂ ਚੋਣਾਂ ਨੇ. ਹੁਣ ਵੀ ਉਹਨਾਂ ਦੀ ਮਾਈਨੋਰਟੀ ਗਵਰਨਮੈਂਟ ਹੈ ਔਰ ਜਗਮੀਤ ਸਿੰਘ ਦੀ ਪਾਰਟੀ NDP ਦੀ ਸਪੋਰਟ ਦੇ ਨਾਲ ਹੀ ਹਕੂਮਤ ਖੜੀ ਹੈ, ਔਰ ਉਹ ਸਮਝਦੇ ਸੀ ਕਿ ਜੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਇਹਨਾਂ ਖਾਲਿਸਤਾਨੀਆਂ ਨੂੰ ਸਬਕ ਸਿਖਾਏਗੀ, ਉਹ ਸ਼ਿਕੰਜਾ ਕੱਸੇਗੀ, ਔਰ ਉਹ ਜਿਹੜਾ ਹਿੰਦੂਤਵੀ ਜਿਹੜਾ ਪੂਰਾ ਬ੍ਰਿਗੇਡ ਹੈ ਉਹ ਉਹਨਾਂ ਦੇ ਕੈਨੇਡੇ ਚੜਿਆ ਹੋਇਆ ਸੀ. ਹਾਲਾਂ ਕੰਜ਼ਰਵੇਟਿਵਸ ਦੇ ਲੀਡਰ ਨੇ ਪਿਛਲੇ ਦਿਨਾਂ 'ਚ ਜਦੋਂ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਜੋ ਦਿੱਲੀ G20 ਜਸਟਿਨ ਟਰੂਡੋ ਦੇ ਨਾਲ ਹੋਇਆ ਉਸ ਮੁੱਦੇ ਤੇ ਉਹਨੇ ਬੜੇ ਖੁੱਲ੍ਹ ਕੇ ਕਿਹਾ ਸੀ ਵੀ ਕੈਨੇਡਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਮੁੱਢਲਾ ਹੱਕ ਹੈ, ਔਰ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਹੈ, ਚਾਰਟਰ ਆਫ ਰਾਈਟਸ ਦੇ ਮੁਤਾਬਕ ਹੈ. ਔਰ ਉਹਨੇ ਇੱਕ ਸਟੈਪ ਅੱਗੇ ਜਾਂਦੇ ਕਿਹਾ ਸੀ ਵੀ ਅਸੀਂ ਤਾਂ ਈਵਨ ਕਿਊਬੈਕ ਦੇ ਲੋਕਾਂ ਨੂੰ ਵੀ ਉਹ ਹੱਕ ਵੀ ਦਿੱਤਾ, ਔਰ ਈਵਨ ਪਾਰਲੀਮੈਂਟ ਦੇ ਵਿੱਚ ਸਾਡੇ ਨਾਲ ਉਹਨਾਂ ਦੀ ਪਾਰਟੀ ਦੇ ਲੋਕ ਬਹਿੰਦੇ ਨੇ ਜਿਹੜੇ ਕੈਨੇਡਾ ਨੂੰ ਤੋਂ ਅੱਡ ਹੋਣਾ ਚਾਹੁੰਦੇ ਨੇ. ਸੋ ਅਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਕੈਨੇਡਾ ਇੱਕ ਹਾਫਜ਼ ਹੈ ਉਹਨਾਂ ਫਰੀडम्स ਦਾ, ਸੋ ਉਹ ਵੀ ਇੱਕ ਵੱਡੀ ਡਿਵੈਲਪਮੈਂਟ ਸੀ. ਲੇਕਿਨ ਹੁਣ ਜਦੋਂ ਕਿ ਜਸਟਿਨ ਟਰੂਡੋ ਨੇ ਡਾਇਰੈਕਟਲੀ ਇੰਡੀਅਨ ਸਟੇਟ ਨੂੰ ਦਹਿਸ਼ਤਗਰਦੀ ਲਈ ਅਕਿਊਜ਼ ਕੀਤਾ ਹੈ, ਸੋਵਰਨਿਟੀ ਜਿਹੜੀ ਹੈ ਉਸ ਨੂੰ ਵਾਇਲੇਟ ਕੀਤਾ ਕੈਨੇਡਾ ਦੀ ਨੂੰ ਇੰਡੀਆ ਨੇ, ਔਰ ਮਰਡਰ ਕੀਤਾ, ਇੱਕ ਸਿਟੀਜ਼ਨ ਮਾਰਿਆ ਕੈਨੇਡਾ ਦਾ, ਉਹਦੀ ਸੋਵਰਨਿਟੀ ਵਾਇਲੇਟ ਕੀਤੀ ਹੈ. ਸੋ ਜ਼ਾਹਰ ਹੈ ਕਿ ਇਸ ਕਿਸਮ ਦੇ ਮੁੱਦੇ ਦੇ ਉੱਤੇ ਜੇ ਸਾਰੀਆਂ ਧਿਰਾਂ ਇੱਕ ਪੇਜ ਤੇ ਨਾ ਹੋਣ ਤੇ ਫਿਰ ਇੰਡੀਅਨ ਸਟੇਟ ਜਾਂ ਉਹਨਾਂ ਦੇ ਜਿਹੜੇ ਅੱਗੋਂ ਉਸ ਕਿਸਮ ਦੇ ਟੌਂਟ ਬਟੌਂਟ ਨੇ ਉਹਨਾਂ ਨੂੰ ਮੌਕਾ ਮਿਲਦਾ ਕਿ ਉਹ ਇਸ ਨੂੰ ਵੀ ਜਿਹੜਾ ਉਹ ਕਿ ਜੀ ਖਾਲਿਸਤਾਨੀਆਂ ਦੇ ਉਹਨੂੰ ਖੁਸ਼ ਕਰਨ ਲਈ ਜਸਟਿਨ ਟਰੂਡੋ ਇਵੇਂ ਕਰ ਰਿਹਾ. ਪਰ ਟਰੂਡੋ ਨੇ ਸਮਾਰਟ ਜਿਹੜੀ ਇਸ ਦੇ ਉੱਤੇ ਪਹੁੰਚ ਲਈ, ਈਵਨ ਪਾਰਲੀਮੈਂਟ 'ਚ ਐਡਰੈਸ ਕਰਨ ਤੋਂ ਪਹਿਲਾਂ ਉਸ ਨੇ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਲਿਬਰਲ ਹੈ ਜਾਂ NDP ਹੈ ਜਾਂ ਗ੍ਰੀਨ ਪਾਰਟੀ ਹੈ ਜਾਂ ਬਲੋਕ ਕਿਊਬੇਕॉइस ਵੀ ਹੋਏਗੀ, ਉਹਨਾਂ ਦੀ ਕੋਈ ਸਟੇਟਮੈਂਟ ਤਾਂ ਨਹੀਂ ਮੈਂ ਦੇਖੀ, ਲੇਕਿਨ ਉਹਨਾਂ ਨੂੰ ਉਹਨੇ ਪਹਿਲਾਂ ਬਰੀਫ ਕੀਤਾ ਔਰ ਉਹਨੇ ਜਿਹੜੀ ਸਟੇਟਮੈਂਟ ਅਸੀਂ ਉਹਦੀ ਡਿਸਕਸ ਕੀਤੀ ਹੈ ਟਰੂਡੋ ਦੀ, ਉਹਦੇ 'ਚ ਵੀ ਉਹਨੇ ਕਿਹਾ ਕਿ ਬਿਫੋਰ ਸਪੀਕਿੰਗ ਟੂ ਦਾ ਕੈਨੇਡੀਅਨ ਪੀਪਲ, ਜਦੋਂ ਉਹ ਪਾਰਲੀਮੈਂਟ 'ਚ ਖਲੋ ਕੇ ਬੋਲ ਰਿਹਾ ਉਹ ਸਿਰਫ ਮੈਂਬਰਸ ਆਫ ਪਾਰਲੀਮੈਂਟ ਨੂੰ ਐਡਰੈਸ ਨਹੀਂ ਕਰ ਰਿਹਾ, ਆਪਣੀ ਜਿਹੜੀ ਹੈ ਕੈਨੇਡਾ ਦੇ ਲੋਕਾਂ ਨੂੰ ਐਡਰੈਸ ਕਰ ਰਿਹਾ. ਉਹਦੇ 'ਚ ਉਹਨੇ ਕਿਹਾ ਕਿ ਜਿਵੇਂ ਮੈਂ ਆਪੋਜੀਸ਼ਨ ਲੀਡਰਾਂ ਨੂੰ ਬਰੀਫ ਕੀਤਾ, ਪਰ ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਵੀ
ਆਪੋਜੀਸ਼ਨ ਦੇ ਲੀਡਰ ਇਸ ਤੇ ਕੀ ਟੇਕ ਲੈਂਦੇ ਨੇ। ਔਰ ਹਾਲਾਂ ਸਭ ਦੀਆਂ ਵੀਡੀਓਜ਼ ਨੇ, ਉਸ ਨੂੰ ਜੇ ਤੁਸੀਂ ਸਾਰਿਆਂ ਨੂੰ ਟਰਾਂਸਕ੍ਰਾਈਬ ਕਰੋ ਤੇ ਉਹ ਵਕਤ ਲੱਗੇਗਾ। ਉਹਨਾਂ ਦੇ ਜਿਹੜੇ ਕੁਝ ਟਵੀਟ ਸਾਹਮਣੇ ਆਉਂਦੇ ਨੇ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇਸ 'ਚ ਇਕੱਲਾ ਇਹੀ ਨਹੀਂ ਕਿ ਵੀ ਜਸਟਿਨ ਟਰੂਡੋ ਨੇ ਹੀ ਪਾਰਲੀਮੈਂਟ 'ਚ ਬਰੀਫ ਕੀਤਾ, ਉਸ ਤੋਂ ਬਾਅਦ ਜਿਹੜੀ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਹੈ ਮੈਲਨ ਜੋਲੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਦੀ ਪੂਰੀ ਸਟੇਟਮੈਂਟ ਜਿਹੜੀ ਵੀਡੀਓਜ਼ ਜਿਹਦੀਆਂ ਸਾਰੇ ਪਾਸੇ ਹੈ, ਔਰ ਉਹਨਾਂ ਦਾ ਹੈ ਕਿ ਕੈਨੇਡਾਜ਼ ਫੋਰਨ ਅਫੇਅਰਸ ਮਿਨਿਸਟਰ ਸ਼ੇਅਰਡ that a high-ranking Indian diplomat has been expelled over the connection between the Indian government and the assassination of Hardeep Singh Nijjar. ਕਿ ਇੱਕ ਹਾਇਰ ਅਫੀਸ਼ੀਅਲ ਇੰਡੀਆ ਦਾ ਡਿਪਲੋਮੈਟ ਜਿਹੜਾ ਉਹਨੂੰ ਅਸੀਂ ਕੱਢ ਦਿੱਤਾ ਹੈ ਇਸ ਮਰਡਰ ਦੇ ਉੱਤੇ। ਸੋ ਉਹਨਾਂ ਨੇ ਵੀ ਉਸੇ ਨੂੰ ਹੀ ਦੁਹਰਾਇਆ ਜੋ ਜਸਟਿਨ ਟਰੂਡੋ ਨੇ ਜਿਵੇਂ ਪ੍ਰੈਜੈਂਟੇਸ਼ਨ ਦਿੱਤੀ। ਅੱਛਾ, ਜਗਮੀਤ ਸਿੰਘ ਉਹਨਾਂ ਦੀ ਬੜੀ ਜ਼ਬਰਦਸਤ ਜਿਹੜੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ, ਔਰ ਚੰਗੀ ਗੱਲ ਇਹ ਸੀ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਹਾਲਾਂ ਕੈਨੇਡਾ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਬੋਲਣ ਦੀ ਇੰਗਲਿਸ਼ ਔਰ ਫ੍ਰੈਂਚ ਹੈ। ਪਹਿਲਾਂ ਜਗਮੀਤ ਸਿੰਘ ਨੇ ਅੰਗਰੇਜ਼ੀ 'ਚ ਬੜਾ ਪਾਵਰਫੁਲ ਕਿ ਭਾਈ ਮੈਂ ਵੀ ਰੇਜ਼ ਹੋਇਆ ਔਰ ਕਿਵੇਂ ਅਸੀਂ ਉਸ ਖੌਫ ਔਰ ਡਰ 'ਚ ਸੀ ਕਿ ਸਟੇਟ ਕੀ ਕਰਦੀ ਹੈ, ਇੰਡੀਅਨ ਕੀ ਕਰ ਰਹੀ ਹੈ। ਪਰ ਇੱਥੇ ਆ ਕੇ ਉਹਨਾਂ ਨੇ ਜੋ ਕੀਤਾ, ਉਹਨਾਂ ਨੇ ਕਿਹਾ ਵੀ ਮੈਂ ਕਦੇ ਵੀ ਟਿਕ ਕੇ ਨਹੀਂ ਬੈਠਾਂਗਾ, ਇਨਸਾਫ ਲਵਾਂਗਾ। ਉਹਦੇ ਲਈ ਭਾਵੇਂ ਮੋਦੀ ਜ਼ਿੰਮੇਵਾਰ ਹੋਏ ਉਹਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਏਗਾ। ਔਰ ਉਹ ਆਪਣੀ ਅੰਗਰੇਜ਼ੀ ਪ੍ਰੈਜੈਂਟੇਸ਼ਨ ਤੋਂ ਬਾਅਦ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਐਡਰੈਸ ਕੀਤਾ ਔਰ ਉਹਨਾਂ ਨੇ ਇਹ ਕਿਹਾ ਉਹੀ ਕਿ ਭਾਈ ਅਸੀਂ ਜਿਹੜੀ ਸਿੱਖ ਕੌਮ ਦੀਆਂ ਰਵਾਇਤਾਂ ਹਮੇਸ਼ਾ ਅਸੀਂ ਸ਼ਾਂਤਮਈ ਤਰੀਕੇ ਨਾਲ ਔਰ ਕੈਨੇਡੀਅਨ ਸਿਸਟਮ ਦੇ ਵਿੱਚ ਅਸੀਂ ਹਾਂ, ਪਰ ਇਹ ਨਾ ਕਾਬਲੇ ਬਰਦਾਸ਼ਤ ਹੈ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਇਸ ਕਿਸਮ ਦਾ ਕੰਮ ਇੰਡੀਅਨ ਸਟੇਟ ਕਰੇ। ਔਰ ਉਹਨਾਂ ਦੀ ਜਿਹੜੀ ਟਵੀਟ ਵੀ ਆ ਉਹਦੇ ਤੇ, ਟੁਡੇ ਵੀ ਲਰਨਡ ਆਫ ਐਲੀਗੇਸ਼ਨਸ that agents of the Indian government murdered Hardeep Singh Nijjar, a Canadian killed on Canadian soil. To all Canadians, this is my vow. ये मेरा प्रण है सारे Canadians के सामने। I'll leave no stone unturned in the pursuit of justice, including holding Narendra Modi accountable. कि मैं इंसाफ लैण दे लई जिहड़ा हर हीला वरतांगा, ਈਵਨ ਨਰਿੰਦਰ ਮੋਦੀ ਨੂੰ ਵੀ ਇਹਦੇ ਲਈ ਜਵਾਬਦੇਹ ਬਣਾਇਆ ਜਾਏਗਾ। ਔਰ ਹੁਣ ਅਸੀਂ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਜਿਸ ਨੂੰ ਇੰਡੀਅਨਸ ਬੈਕ ਕਰਦੇ ਨੇ ਔਰ ਉਹ ਸਮਝਦੇ ਸੀ ਕਿ ਜੀ ਜਸਟਿਨ ਟਰੂਡੋ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਟੇਕ ਓਵਰ ਕਰੇਗੀ ਔਰ ਉਹ ਸਿੱਖਾਂ ਨੂੰ ਸਬਕ ਸਿਖਾਏਗੀ। ਹੁਣ ਆਪੋਜੀਸ਼ਨ ਦਾ ਲੀਡਰ ਹੈ ਉਹਨਾਂ ਦਾ ਕੰਜ਼ਰਵੇਟਿਵ ਦਾ ਪੀਅਰ ਪੋਲੀਵਰੇ ਸਟੇਟਸ that intelligence report linking India to the assassination of Hardeep Singh Nijjar is an outrageous affront to Canadian sovereignty and Canadians must be united in condemning the murder. ਇਹ ਬਹੁਤ ਸਟਰੋਂਗ ਸਟੇਟਮੈਂਟ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਤਾਂ ਸਿੱਧਾ ਸਿੱਧਾ ਸਾਡੀ ਸੋਵਰਨਟੀ ਨੂੰ ਚੈਲੰਜ ਹੈ ਕੈਨੇਡਾ ਦੇ ਨੂੰ, ਔਰ ਹਰ ਕੈਨੇਡੀਅਨ ਨੂੰ ਜਿਹੜਾ ਹੈ ਇਹ ਇਸ ਮਾਮਲੇ ਤੇ ਇਕੱਠੇ ਹੋ ਕੇ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਰਡਰ ਹੈ ਉਸ ਨੂੰ ਕੰਡੈਮ ਕਰਨਾ ਚਾਹੀਦਾ। ਫਿਰ ਜਿਹੜੀ ਹੈ ਜਗਮੀਤ ਸਿੰਘ ਦੀ ਇੱਕ ਹੋਰ ਸਟੇਟਮੈਂਟ ਜਿਹੜਾ ਉਹਨਾਂ ਨੇ ਇਹ ਕਿਹਾ, ਐਨਡੀਪੀ ਲੀਡਰ ਜਗਮੀਤ ਸਿੰਘ ਸ਼ੇਅਰਸ today's revelations bring to the forefront the experience of Sikh Canadians and the violent threats they face from Indian state if they exercise their charter rights and speak truth to power. Truth cannot be silenced. ਇਹ ਪੰਜਾਬੀ ਚ ਜਿਹੜਾ ਉਹਨਾਂ ਨੇ ਕਿਹਾ ਉਸ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰਿਵੀਲ ਕੀਤਾ ਵੀ ਇਵੇਂ ਹੀ ਜਿਹੜੇ ਸਿੱਖ ਕੈਨੇਡੀਅਨ ਸੱਚ ਬੋਲਦੇ ਨੇ, ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਵਾਇਲੈਂਟ ਇੰਡੀਅਨ ਸਟੇਟ ਵੱਲੋਂ ਵਕਤਨ ਬਾ ਵਕਤਨ। ਔਰ ਇਹ ਕਿਉਂਕਿ ਉਹ ਆਪਣਾ ਚਾਰਟਰ ਆਫ ਰਾਈਟਸ ਦੇ ਥੱਲੇ ਆਪਣੇ ਸੱਚ ਬੋਲਣ ਦਾ ਹੱਕ ਐਕਸਰਸਾਈਜ਼ ਕਰਦੇ ਨੇ, ਪਰ ਟਰੂਥ ਕੈਨ ਨਾਟ ਬੀ ਸਾਇਲੈਂਸਡ। ਕਿ ਤੁਸੀਂ ਜ਼ੁਲਮ ਦੇ ਨਾਲ, ਥ੍ਰੈਟ ਦੇ ਨਾਲ, ਈਵਨ ਮਰਡਰ ਕਰਕੇ ਵੀ ਸੱਚ ਨੂੰ ਦਬਾ ਨਹੀਂ ਸਕਦੇ। ਸੋ ਇਹ ਸਾਡੇ ਲਈ ਹੋਰ ਵੀ ਪ੍ਰਾਪਤੀ ਦੀ ਗੱਲ ਹੈ ਕਿ ਕੱਲਾ ਗਵਰਨਮੈਂਟ ਨੇ ਜੋ ਆਪਣੀਆਂ ਏਜੰਸੀਆਂ ਰਾਹੀਂ ਤੱਤ ਕੱਢਿਆ ਉਹਨੂੰ ਸਮੁੱਚੀ ਆਪੋਜੀਸ਼ਨ, ਈਵਨ ਗ੍ਰੀਨ ਪਾਰਟੀ ਦਾ ਇੱਕੋ ਹੀ ਮੈਂਬਰ ਹੈ, ਉਹਨੇ ਵੀ ਕੰਡੈਮ ਕੀਤਾ ਇੰਡੀਅਨ ਸਟੇਟ ਨੂੰ ਔਰ ਇਹ ਕਿਹਾ ਕਿ ਵੀ ਕੈਨੇਡਾ ਕਦੇ ਬਰਦਾਸ਼ਤ ਨਹੀਂ ਕਰੇਗਾ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਕੋਈ ਬਾਹਰਲੀ ਤਾਕਤ ਆ ਕੇ ਇਸ ਕਿਸਮ ਦੀ ਦਖਲਅੰਦਾਜ਼ੀ ਕਰੇ। ਔਰ ਅਸੀਂ ਸਮਝਦੇ ਹਾਂ ਵੀ ਹੁਣ
ਕੱਲਾ ਇੱਕ ਤਾਂ ਕੈਨੇਡਾ ਨੂੰ ਚੰਗਾ ਇਹ ਹੁੰਦਾ ਹਾਲਾਂ ਸੀ ਕਿਤੇ ਕਿ ਉਹ ਉਹਨਾਂ ਨੇ ਜਿਹੜਾ ਉਹ ਉਹਨਾਂ ਦੇ ਹਾਈ ਕਮਿਸ਼ਨ ਨੂੰ ਵੀ ਤਲਬ ਕਰ ਸਕਦੇ ਨੇ, ਪਰ ਐਕਸਪੈਲ ਜੇ ਕੀਤਾ ਤਲਬ ਹੋ ਸਕਦਾ ਕੀਤਾ ਹੋਏ। ਪਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ ਨੂੰ ਕੈਨੇਡਾ ਟਾਈਮ ਫਰੇਮ 'ਚ ਰੱਖ ਕੇ ਡੀਲ ਕਰੇ, ਇੰਡੀਆ ਨੂੰ ਜਵਾਬਦੇਹ ਬਣਾਇਆ ਜਾਏ। ਜੇ ਨਹੀਂ ਹੈ ਤਾਂ ਇਹਨੂੰ ਜਿਹੜਾ ਉਹਨਾਂ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਉਸ 'ਚ ਲੈ ਕੇ ਜਾਣ। ਕੈਨੇਡਾ ਯੂਨਾਈਟਿਡ ਨੇਸ਼ਨਸ ਹੁਣ ਸਪਟੈਂਬਰ ਦੇ ਵਿੱਚ ਜਿਹੜਾ ਸ਼ੁਰੂ ਹੋ ਰਿਹਾ ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ UN ਜਨਰਲ ਅਸੈਂਬਲੀ ਦਾ, ਉਹਦੇ 'ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਜੋ ਵੀ ਰਿਪਰੈਜ਼ੈਂਟ ਕਰਨਗੇ ਉਹਦੇ 'ਚ ਇੰਡੀਆ ਨੂੰ ਦੋਸ਼ੀ ਦੱਸਿਆ ਜਾਏ, ਜਵਾਬਦੇਹ ਬਣਾਇਆ ਜਾਏ। ਔਰ ਜਿਵੇਂ ਉਹਨਾਂ ਨੇ ਅਲਾਈਜ਼ ਦੀ ਗੱਲ ਕੀਤੀ ਹੈ ਜਸਟਿਨ ਟਰੂਡੋ ਨੇ, ਜ਼ਾਹਰ ਹੈ ਵੀ ਅਮਰੀਕਾ ਇਸ ਨੂੰ ਕੰਡੈਮ ਕਰੇ। ਔਰ ਇਸ ਸਾਰੇ ਦੇ ਥੱਲੇ ਜਿਹੜਾ ਇਹਨਾਂ ਨੂੰ ਨਾ ਸਿਰਫ ਜਵਾਬਦੇਹ ਬਣਾਇਆ ਜਾਏ, ਇਹਨਾਂ ਨੂੰ ਰੋਕਿਆ ਜਾਏ। ਇਹਨਾਂ ਦੀ ਜਿਹੜੀ ਜਿੰਨੇ ਡਿਪਲੋਮੈਟ ਇਹਨਾਂ ਦੇ ਨੇ ਇਹਨਾਂ ਦੀ ਸਕਰੀਨਿੰਗ ਕੀਤੀ ਜਾਏ, ਉਹ ਅਮਰੀਕਾ ਹੋਏ, ਕੈਨੇਡਾ ਹੋਏ, UK ਹੋਏ, ਆਸਟ੍ਰੇਲੀਆ ਹੋਏ। ਔਰ ਇਹ ਸਾਰੇ ਦੇ ਲਈ ਕਿਉਂਕਿ ਜਿਸ ਲੈਵਲ ਤੱਕ ਇਹਨਾਂ ਨੇ ਜਾ ਕੇ ਇਹ ਡਾਇਰੈਕਟ ਕਿਲਿੰਗ ਸ਼ੁਰੂ ਕੀਤੀਆਂ ਹੋਈਆਂ ਸੀ, ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ। ਹਾਲਾਂ ਇੱਕ ਸਚਿਆਰੇ ਸਿੱਖ ਦਾ ਖੂਨ ਡੁੱਲਿਆ ਔਰ ਉਸ ਡੁੱਲੇ ਖੂਨ ਨੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਜਦੋਂ ਸ਼ਹੀਦਾਂ ਦੇ ਖੂਨ ਦੀ ਗੱਲ ਹੁੰਦੀ ਹੈ ਔਰ ਉਹ ਸ਼ਹੀਦ ਰੂਹ ਜਿਹੜੀ ਇੱਕ ਪਾਕ ਪਵਿੱਤਰ ਇੱਕ ਭਲਾ ਇਨਸਾਨ ਜਿਸ ਦਾ ਕੋਈ ਕਸੂਰ ਨਹੀਂ ਹੈ, ਪਹਿਲਾਂ ਤੁਸੀਂ ਉਹਨੂੰ ਝੂਠਾ ਫਰੇਮ ਕੀਤਾ, NIA ਦੇ ਕੇਸ ਦਹਿਸ਼ਤਗਰਦੀ ਦੇ ਬਣਾਏ, ਫਿਰ ਪਤਾ ਨਹੀਂ ਕਿੰਨੇ ਲੱਖ ਦਾ ਇਨਾਮ ਉਹਦੇ ਸਿਰ ਤੇ ਰੱਖਿਆ, ਫਿਰ ਉਹਦੀ ਜਾਇਦਾਦ ਕੁਰਕ ਕਰਨ ਤੱਕ ਗਏ। ਔਰ ਜਦੋਂ ਉਹਨਾਂ ਨੂੰ ਲੱਗਾ ਵੀ ਇਸ ਸਾਰੇ ਦੇ ਬਾਵਜੂਦ ਉਹ ਸੱਚੇ ਸੁੱਚੇ ਇਨਸਾਨ ਨੂੰ ਚੁੱਪ ਨਹੀਂ ਕਰਾ ਸਕੇ ਤੇ ਫਿਰ ਉਸ ਦਾ ਮਰਡਰ ਕੀਤਾ। ਸੋ ਇਹ ਹੁਣ ਇੰਡੀਆ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਦੇ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਔਰ ਇਸ ਦੇ ਨਾਲ ਨਾਲ ਅਸੀਂ ਡਿਸਕਸ ਕਰਾਂਗੇ ਕਿ ਭਾਈ ਇਸ ਨੇ ਖਾਲਿਸਤਾਨ ਦੇ ਕੇਸ ਨੂੰ ਵੀ ਇੱਕ ਬਹੁਤ ਵੱਡੀ ਫਲਿਪ ਦਿੱਤੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।